ਅ ਜਦੋਂ ਤੁਸੀਂ ਆਏ ਆ, ਆਪਾਂ ਹੋਰ ਮਸਲਿਆਂ ਦੇ ਵੱਲ ਨੂੰ ਵੀ ਵੱਧਦੇ ਹਾਂ। ਮੈਂ ਸ਼ੁਰੂਆਤ ਕਰਨਾ ਚਾਹੁੰਦਾ ਵੀ ਤੁਹਾਡੇ ਉੱਥੇ ਇਸ ਟਾਈਮ ਜਿਹੜੇ ਲੋਕਲ ਇਸ਼ੂਜ਼ ਦੇ ਵਿੱਚ ਇਮੀਗ੍ਰੇਸ਼ਨ ਦਾ ਬਹੁਤ ਰੌਲਾ ਜਿਹੜਾ ਉਹ ਚੱਲ ਰਿਹਾ ਆ। ਉੱਥੇ ਹੁਣ ਅਸਾਈਲਮ ਸੀਕਰਸ ਨੂੰ ਇੱਕ ਤੀਜੇ ਮੁਲਕ ਦੇ ਵਿੱਚ ਰੱਖਣ ਦੀ ਜਿਹੜੀ ਉਹ ਗੱਲ ਚੱਲ ਰਹੀ ਆ। ਸੋ ਤੁਹਾਡੀ ਉੱਥੇ ਦੀ ਜਿਹੜੀ ਮੌਜੂਦਾ ਸਰਕਾਰ ਆ, ਉਸ ਨੂੰ ਲੈ ਕੇ ਅਸੀਂ ਦੇਖਦੇ ਹਾਂ ਵੀ ਤੁਸੀਂ ਵੀ ਕਾਫੀ ਬਿਆਨ ਦਿੰਦੇ ਆ, ਤੁਹਾਡੀ ਪਾਰਟੀ ਵੱਲੋਂ ਵੀ ਕਾਫੀ ਬਿਆਨ ਜਿਹੜੇ ਆਉਂਦੇ ਆ। ਇਸ ਪੂਰੇ ਪ੍ਰਕਰਨ ਨੂੰ ਕਿੱਦਾਂ ਜਿਹੜਾ ਉਹ ਦੇਖਦੇ ਆ? ਬੀਇੰਗ ਐਨ ਇਮੀਗ੍ਰੈਂਟ, ਤੁਸੀਂ ਥੋੜ੍ਹੀ ਜਿਹੀ ਪ੍ਰਾਇਮਰੀ ਐਜੂਕੇਸ਼ਨ ਪੰਜਾਬ ਤੋਂ ਕਰਕੇ ਫਿਰ ਇੱਥੇ ਪਹੁੰਚੇ, ਤੇ ਹੁਣ ਜਿਹੜਾ ਇਹ ਜੋ ਚੱਲ ਰਿਹਾ ਉਸ ਨੂੰ ਕਿੱਦਾਂ ਤੁਸੀਂ ਦੇਖਦੇ ਆ? ਵੀਰ ਸਿੰਘ ਜੀ, ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੇ ਪ੍ਰਵਾਸੀਆਂ ਦੇ ਜਿਹੜੇ ਮਸਲੇ ਨੇ ਇਹਨਾਂ ਨੂੰ ਉਜਾਗਰ ਕੀਤਾ ਆ। ਇਹ ਯੂਕੇ ਦੇ ਵਿੱਚ ਵੀ ਜੋ ਮੌਜੂਦਾ ਸਰਕਾਰ ਹੈ, ਉੱਥੇ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਆ। ਉਹ ਜਿਵੇਂ ਆਪਾਂ ਕਹਿ ਲਈਏ, ਇੱਥੇ USA ਦੇ ਵਿੱਚ ਦੋ ਪਾਰਟੀਆਂ ਦਾ ਢਾਂਚਾ ਜਿਹੜਾ ਬਣਿਆ ਹੋਇਆ ਆ, ਇੱਕ ਰਿਪਬਲਿਕਨ ਤੇ ਇੱਕ ਡੈਮੋਕ੍ਰੈਟ। ਸਾਡੇ ਉੱਥੇ ਯੂਕੇ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਤੇ ਲੇਬਰ ਪਾਰਟੀ, ਉਹ ਦੋ ਪ੍ਰਮੁੱਖ ਜੋ ਪਾਰਟੀਆਂ ਨੇ। ਨਾਚੀਜ਼ ਜੋ ਹੈ ਲੇਬਰ ਪਾਰਟੀ ਦਾ ਇੱਕ ਮੈਂਬਰ ਆਫ ਪਾਰਲੀਮੈਂਟ ਹੈ, ਤੇ ਪਿਛਲੇ 13 ਸਾਲਾਂ ਤੋਂ ਉੱਥੇ ਕੰਜ਼ਰਵੇਟਿਵ ਪਾਰਟੀ ਦਾ ਦਬਦਬਾ ਰਿਹਾ ਆ। ਕੰਜ਼ਰਵੇਟਿਵ ਪਾਰਟੀ ਜ਼ਿਆਦਾ ਜੋ ਇਹਨਾਂ ਦੀ ਵਿਚਾਰਧਾਰਾ ਉਹ ਰਿਪਬਲਿਕਨ ਪਾਰਟੀ ਦੇ ਨਾਲ ਸੁਮੇਲ ਖਾਂਦੀ ਆ। ਸਾਡੀ ਲੇਬਰ ਪਾਰਟੀ ਹੈ ਜ਼ਿਆਦਾ ਡੈਮੋਕ੍ਰੈਟ ਪਾਰਟੀ ਦੇ ਨਾਲ ਜੋ ਸੁਮੇਲ ਖਾਂਦੀ ਹੈ, ਜੋ ਸਿਆਸੀ ਪੱਖੋਂ, ਜੋ ਵਿਚਾਰਧਾਰਕ ਤੌਰ ਤੇ ਕੁਝ ਚੀਜ਼ਾਂ ਜੋ ਲੇਬਰ ਤੇ ਡੈਮੋਕ੍ਰੈਟਸ ਦੀਆਂ ਬਿਲਕੁਲ ਮੇਲ ਖਾਂਦੀਆਂ, ਕੁਝ ਤਾਂ ਥੋੜਾ ਫਰਕ ਹੈ। ਪਰ ਮੈਂ ਇਸ ਕਰਕੇ ਦੱਸ ਰਿਹਾ ਤਾਂ ਕਿ ਜੋ USA ਦੇ ਲੋਕਾਂ ਨੂੰ ਥੋੜਾ ਪਤਾ ਲੱਗੇ, ਸਮਝਣਾ ਸੌਖਾ ਹੋ ਜੇ। ਸਮਝਣਾ ਸੌਖਾ ਹੋ ਜਾਂਦਾ। ਬਿਲਕੁਲ ਤੁਸੀਂ ਸਹੀ ਫਰਮਾਇਆ। ਇਹ ਪੰਜਾਬ ਦੇ ਵਿੱਚ ਤਾਂ ਹੁਣ ਅਲੱਗ-ਅਲੱਗ ਪਾਰਟੀਆਂ ਹੁੰਦੀਆਂ ਨੇ। ਇੱਥੇ ਜੋ USA ਦਾ ਜਿਹੜਾ ਮੈਂ ਢਾਂਚਾ ਦੇਖਿਆ ਆ, ਉਹਦੇ ਮੁਤਾਬਕ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਦੇਖੋ, ਜੋ ਮੌਜੂਦਾ ਜਿਹੜੀ ਉੱਥੇ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਹੈ, ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਉਹ ਪ੍ਰਵਾਸੀਆਂ ਦੇ ਆਉਣ ਜਾਣ ਤੇ ਜੋ ਅਪ੍ਰਵਾਸ ਤੇ ਨਕੇਲ ਪਾਉਣ, ਉਹ ਘਟਾ ਰਹੇ ਨੇ। ਸੋ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਈ ਵਿਅਕਤੀਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਸ਼ਰਨਾਰਥੀ ਵੀ ਨੇ, ਜੋ ਉੱਥੇ ਪਨਾਹ ਲੈਣ ਆਏ ਨੇ। ਉਹਨਾਂ ਦੇ ਪ੍ਰਤੀ ਵੀ ਜਿਹੜਾ ਉਹਨਾਂ ਦਾ ਵਤੀਰਾ ਬਹੁਤ ਜੋ ਮਾੜਾ ਮੈਂ ਸਮਝਦਾ ਆ। ਤੇ ਇਸ ਦੇ ਨਾਲ ਤੁਸੀਂ ਇਹ ਸਹੀ ਫਰਮਾਇਆ ਕਿ ਜੋ ਉੱਥੇ ਦੇ ਗ੍ਰਹਿ ਮੰਤਰੀ, ਜੋ ਗ੍ਰਹਿ ਸਕੱਤਰ ਸੀ, ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਕੁਝ ਲੋਕਾਂ ਨੂੰ ਵੀ ਉਹ ਦੁੱਖ ਤਕਲੀਫ ਦੇਣ ਨੂੰ, ਉਹ ਕਹਿੰਦੇ ਵੀ ਅਸੀਂ ਇਹਨਾਂ ਨੂੰ ਇੱਥੇ UK ਦੀ ਬਜਾਏ ਉਧਰ, ਪਹਿਲਾਂ ਤਾਂ ਉਹਨਾਂ ਨੇ ਸੋਚਿਆ ਸੀਗਾ ਅਸੈਂਸ਼ਨ ਆਇਲੈਂਡ, ਬਹੁਤ ਦੂਰ ਆ। ਫਿਰ ਉਹਨਾਂ ਨੇ ਕੋਸ਼ਿਸ਼ ਕਰ ਰਹੇ ਆ ਕਿ ਉੱਥੇ ਰਵਾਂਡਾ, ਇੱਕ ਅਫਰੀਕਾ ਦਾ ਇੱਕ ਦੇਸ਼ ਆ, ਕਿ ਅਸੀਂ ਉੱਥੇ ਲੱਖਾਂ ਨਹੀਂ ਕਰੋੜਾਂ ਪਾਉਂਡ, ਕਰੋੜਾਂ ਡਾਲਰ ਖਰਚ ਕਰਕੇ ਅਸੀਂ ਲੋਕਾਂ ਨੂੰ ਉੱਥੇ ਭੇਜੂਗੇ। ਉੱਥੇ ਉਹਨਾਂ ਦਾ ਜੋ ਸਾਰਾ ਇਹ ਐਪਲੀਕੇਸ਼ਨ ਆ ਉੱਥੋਂ ਨਜਿੱਠੀ ਜਾਊਗੀ। ਪਰ ਇਸ ਦੇ ਨਾਲ ਇਹ ਵੀ ਆ ਕਿ ਇੱਕ ਵਾਰੀ ਜਿਹੜਾ ਵਿਅਕਤੀ ਉੱਥੇ ਚਲ ਗਿਆ, ਉਹਦਾ ਵਾਪਸ ਇੱਥੇ UK ਦੇ ਵਿੱਚ ਆਉਣਾ ਬਹੁਤ ਹੀ ਮੁਸ਼ਕਿਲ ਹੋਵੇਗਾ। ਇਹ ਮੈਂ ਸਮਝਦਾ ਆ ਕਿ ਇੱਕ ਗੈਰ ਜ਼ਿੰਮੇਵਾਰਾਨਾ ਜਿਹੜੀ ਹਰਕਤ ਆ, ਇਹ ਬਹੁਤ ਮਾੜੀ ਗੱਲ ਆ। ਪਹਿਲਾਂ ਤਾਂ ਦੇਖੋ, ਉੱਥੇ ਜਿਹੜਾ ਗ੍ਰਹਿ ਮੰਤਰੀ ਸੀ ਕੰਜ਼ਰਵੇਟਿਵ ਪਾਰਟੀ ਦਾ, ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਵੀ ਉਹਨਾਂ ਦਾ ਇਹ ਵੀ ਇੱਕ ਸੁਝਾਅ ਸੀ, ਇੱਕ ਆਈਡੀਆ ਸੀ ਕਿ ਅਸੀਂ ਜਿੱਥੇ ਸਮੁੰਦਰ ਤੋਂ, ਜਿੱਥੇ ਛੋਟੀਆਂ-ਛੋਟੀਆਂ ਕਿਸ਼ਤੀਆਂ ਦੇ ਵਿੱਚ ਵੀ ਲੋਕੀ ਸਵਾਰ ਹੁੰਦੇ ਨੇ, ਕਿ ਅਸੀਂ ਉੱਥੇ ਇੱਕ ਵੇਵ ਮਸ਼ੀਨ, ਇੱਕ ਲਹਿਰਾਂ ਦੀ ਜੋ ਅਸੀਂ ਮਸ਼ੀਨ ਸਥਾਪਿਤ ਕਰਾਂਗੇ। ਉਹ ਤੇ ਵੀ ਕਰੋੜਾਂ ਪਾਉਂਡ ਖਰਚੂਗੇ ਤਾਂ ਕਿ ਇੱਥੇ ਹੋਰ ਲੋਕਾਂ ਨੂੰ ਜਿਹੜੇ ਛੋਟੀ ਰਬਰ ਬੋਟ ਜਾਂ ਡਿੰਗੀ ਦੇ ਵਿੱਚ ਆਉਣ ਦੇ ਵਿੱਚ ਉਹਨਾਂ ਨੂੰ ਮੁਸ਼ਕਿਲ ਹੋਵੇ। ਇਹ ਦੇਖੋ, ਇਹ ਮੈਂ ਸਮਝਦਾ ਕਿ ਇਨਸਾਨੀਅਤ ਤੇ ਇਹੋ ਜਿਹੀ ਜਿਹੜੀ ਸੋਚ ਵੀ ਆ, ਉਹ ਇੱਕ ਧੱਬਾ ਆ। ਸੋ ਸਾਡਾ ਜੋ ਮੇਰੇ ਵਰਗਿਆਂ ਦਾ ਜਿਹੜੀ ਸੋਚ ਹੈ, ਜੋ ਲੇਬਰ ਪਾਰਟੀ ਦੀ ਸੋਚ ਹੈ, ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਇਮੀਗ੍ਰੇਸ਼ਨ ਜੋ ਨੀਤੀਆਂ ਨੇ, ਜੋ ਪ੍ਰਵਾਸੀਆਂ ਪ੍ਰਤੀ ਜਿਹੜੀਆਂ ਨੀਤੀਆਂ ਨੇ, ਉਹ ਸਾਡੀਆਂ ਵਧੀਆ ਹੋਣੀ ਚਾਹੀਦੀਆਂ, ਉਹ ਫੇਅਰ ਹੋਣੀ ਚਾਹੀਦੀ ਹੈ। ਕਿਉਂਕਿ ਇਮੀਗ੍ਰੇਸ਼ਨ ਦੇ ਵਿੱਚ ਜੇ ਸਹੀ ਤਰੀਕੇ ਨਾਲ ਉਹ ਕੀਤੀ ਜਾਵੇ, ਇਹ ਨਹੀਂ ਕਿ ਖੁੱਲੇ ਦਰਵਾਜ਼ੇ ਨਹੀਂ ਹੋਣੇ ਚਾਹੀਦੇ ਦੇਸ਼ ਲਈ, ਥੋੜੀਆਂ ਬੰਦਿਸ਼ਾਂ ਤਾਂ ਚਾਹੀਦੀਆਂ ਸਾਨੂੰ। ਬਿਲਕੁਲ। ਸੋ ਬੰਦਿਸ਼ਾਂ ਕੁਝ ਚਾਹੀਦੀਆਂ ਨੇ, ਪਰ ਕੁਝ ਇਹੋ ਜਿਹਾ ਵੀ ਆ ਵੀ ਜੇ ਆਪਾਂ ਆਪਣੇ ਅਰਥ ਸ਼ਾਸਤਰ ਨੂੰ, ਆਪਣੀ ਇਕੋਨਮੀ ਨੂੰ ਅਗਾਂਹ ਵਧਾਉਣਾ ਆ, ਤਾਂ ਉਹਦੇ ਲਈ ਸਹੀ ਤਰੀਕੇ ਨਾਲ ਇਮੀਗ੍ਰੇਸ਼ਨ ਵੀ ਹੋਵੇ। ਤਾਂ ਉਹ ਜਿੱਦਾਂ ਹੁਣ ਆਪਾਂ USA ਦੇ ਵਿੱਚ ਦੇਖਦੇ ਹਾਂ, ਕੈਨੇਡਾ ਦੇ ਵਿੱਚ ਜਾਂ ਹੋਰ ਦੇਸ਼ਾਂ ਦੇ ਵਿੱਚ ਦੇਖਦੇ ਹਾਂ, ਉਹ ਸਹੀ ਤਰੀਕੇ ਨਾਲ ਹੋਵੇ ਤਾਂ ਦੇਸ਼ ਦੀ ਤਰੱਕੀ ਦੇ ਵਿੱਚ ਵੀ ਜੋ ਪ੍ਰਵਾਸੀ ਨੇ, ਉਹ ਬਹੁਤ ਵੱਡਾ ਆਪਣਾ ਯੋਗਦਾਨ ਪਾਉਂਦੇ ਨੇ। ਸੋ ਉਸ ਤਰੀਕੇ ਨਾਲ ਆਪਾਂ ਨੂੰ what's called a fair immigration policies ਤਰ੍ਹਾਂ ਨਹੀਂ ਸਰ, ਇਹ ਚੀਜ਼ਾਂ ਦੇ ਬਾਰੇ ਮੈਂ ਅਕਸਰ ਉੱਥੇ UK ਦੀ ਪਾਰਲੀਮੈਂਟ ਦੇ ਵਿੱਚ ਵੀ ਆਪਣੇ ਬਿਆਨ ਦਰਜ ਕੀਤੇ ਨੇ। ਤਾਂ ਜੇ ਇੱਥੇ ਮੀਡੀਆ ਦੇ ਵਿੱਚ, ਚਾਹੇ ਆਪਾਂ ਅੱਜ ਪੰਜਾਬੀ ਰੇਡੀਓ USA ਦੇ ਰਾਹੀਂ, ਜਾਂ ਉੱਥੇ UK ਦੇ ਜਿਹੜੇ ਅਨੇਕਾਂ TV ਤੇ ਰੇਡੀਓ ਜਿਹੜੇ ਸਟੇਸ਼ਨ ਨੇ, ਉਹਨਾਂ ਦੇ ਰਾਹੀਂ ਮੈਂ ਸਮੇਂ-ਸਮੇਂ ਤੇ ਜੋ ਗੱਲ ਕਰਦਾ ਰਹਿੰਦਾ ਆ।
ਠੀਕ ਹੈ ਜੀ। ਸੋ ਨਹੀਂ ਬਿਲਕੁਲ ਇੱਕ ਇਨਸਾਨੀਅਤ ਦੇ ਨਾਤੇ ਆਪਾਂ ਨੂੰ ਬਾਕੀ ਇਨਸਾਨਾਂ ਦੀ ਵੀ ਦੇਖਣਾ ਚਾਹੀਦਾ। ਆਪਾਂ ਵੀ ਸਾਰੇ ਜਣੇ ਪ੍ਰਵਾਸ ਕਰਕੇ ਵੱਖ-ਵੱਖ ਮੁਲਕਾਂ ਦੇ ਵਿੱਚ ਵਸੇ ਹਾਂ। ਜੇ ਉਦੋਂ ਆਪਾਂ ਨੂੰ ਏਦਾਂ ਕਰ ਦਿੰਦੇ ਤਾਂ ਫਿਰ ਇਹ ਤਾਂ ਮੇਬੀ ਕਾਲੇ ਪਾਣੀ ਵਾਲੀ ਸਜ਼ਾ ਵਾਲੀ ਗੱਲ ਬਣ ਜਾਂਦੀ ਸੀ ਵੀ ਅੰਡੇਮਾਨ ਨਿਕੋਬਾਰ ਨੂੰ ਧੱਕਤਾ ਜਾਂ ਉੱਧਰ ਆਸਟ੍ਰੇਲੀਆ ਨੂੰ ਧੱਕ ਦਿੱਤੇ। ਹੁਣ ਤਾਂ ਚਲੋ ਵਧੀਆ ਉੱਧਰ ਬਣ ਗਿਆ ਆ, ਪਰ ਇਹ ਸਮਹਾਉ ਦੁਨੀਆ ਦੇ ਵਿੱਚ ਹੀ ਮਾਈਗ੍ਰੇਸ਼ਨ ਦੀ ਪ੍ਰਵਾਸ ਦੀ ਬਹੁਤ ਵੱਡੀ ਇਸ ਟਾਈਮ ਸਮੱਸਿਆ ਜਿਹੜੀ ਉਹ ਚੱਲ ਰਹੀ ਆ। ਸੋ ਫੇਅਰਨੈਸ ਜਿਹੜੀ ਉਹ ਜ਼ਰੂਰ ਇਸ ਦੇ ਵਿੱਚ ਚਾਹੀਦੀ ਆ। ਬਤੌਰ ਮਾਈਨੋਰਟੀਜ਼ ਦੇ ਵਿੱਚੋਂ ਜਦੋਂ ਤੁਸੀਂ MP ਬਣੇ, ਉਸ ਟਾਈਮ ਦੇ ਉੱਤੇ ਜਿਹੜੇ ਤੁਹਾਡੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਇੱਕ ਬੜੇ ਭੱਦਾ ਜਿਹਾ ਬਿਆਨ ਉਸ ਟਾਈਮ ਦੇ ਦਿੱਤਾ। ਤੁਸੀਂ ਉਦੋਂ ਉਹਨਾਂ ਨੂੰ ਆਖਿਆ ਉਹ ਪਾਰਲੀਮੈਂਟ 'ਚ ਖੜ ਕੇ ਵੀ ਭਾਈ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਆ ਰੇਸਿਸਟ ਜਿਹੜੇ ਰਿਮਾਰਕਸ ਆ ਉਸ ਨੂੰ ਜਿਹੜਾ ਲੈ ਕੇ। ਫਿਰ ਤੁਸੀਂ ਜ਼ਿਕਰ ਕੀਤਾ ਵੀ ਜਦ ਤੁਸੀਂ ਵੀ ਇੱਥੇ ਪੜ੍ਹ ਰਹੇ ਸੀ ਤੁਹਾਨੂੰ ਕਈ ਤਰੀਕੇ ਦੇ ਇੱਦਾਂ ਦੀਆਂ ਚੀਜ਼ਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪਿਆ ਉਸ ਬਿਆਨ ਦੇ ਪਿੱਛੇ। ਤੇ ਜੇ ਤੁਸੀਂ ਆਪਣੇ ਥੋੜ੍ਹਾ ਜਿਹਾ ਉਸ ਸਫ਼ਰ ਨੂੰ ਜੇ ਤੁਸੀਂ ਟੱਚ ਕਰਕੇ ਦੱਸੋ ਵੀ ਕਿੱਦਾਂ ਦਾ ਜਿਹੜਾ ਉਹ ਸਫ਼ਰ ਸੀਗਾ ਜਦੋਂ ਪੜ੍ਹਾਈ ਲਿਖਾਈ ਦੇ ਵਿੱਚ ਜਿਹੜੇ ਸੀ। ਜੀ ਭਾਜੀ, ਜੋ ਤੁਸੀਂ ਇਹ ਗੱਲ ਦਾ ਜ਼ਿਕਰ ਕੀਤਾ ਉਹ ਜਿਹੜਾ ਸਵਾਲ ਤਾਂ ਇੱਕ ਕਿਸਮ ਦਾ ਜਦੋਂ ਮੈਂ ਪੁੱਛਿਆ ਵੀ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਕਿ ਉਹ ਬਹੁਤ ਸਾਰੇ ਲੋਕਾਂ ਨੂੰ ਪਸੰਦ ਆਇਆ ਕਿ ਜਿਸ ਤਰੀਕੇ ਨਾਲ ਜਿਸ ਅੰਦਾਜ਼ ਦੇ ਨਾਲ ਉਹ ਮੈਂ ਮੌਕੇ ਦੇ ਪ੍ਰਧਾਨ ਮੰਤਰੀ ਨੂੰ ਜਵਾਬਦੇਹ ਬਣਾਉਣ ਦੀ ਕੋਸ਼ਿਸ਼ ਕੀਤੀ। ਉੱਥੇ ਪਾਰਲੀਮੈਂਟ ਦੇ ਵਿੱਚ ਸਾਨੂੰ ਇਹ ਮੌਕਾ ਮਿਲ ਜਾਂਦਾ ਹੈ ਅਕਸਰ ਕਿ ਤੁਸੀਂ ਪ੍ਰਧਾਨ ਮੰਤਰੀ ਨੂੰ, ਜੋ ਦੇਸ਼ ਦੇ ਸਭ ਤੋਂ ਤਾਕਤਵਰ ਵਿਅਕਤੀ ਨੂੰ, ਤੁਸੀਂ ਸਿੱਧਾ ਸਵਾਲ ਪੁੱਛ ਸਕਦੇ ਆ ਉੱਥੇ ਪਾਰਲੀਮੈਂਟ ਦੇ ਵਿੱਚ ਖੜ ਕੇ। ਤੇ ਇਹ 2019 ਦੇ ਵਿੱਚ ਅਸੀਂ ਦੇਖਣ ਨੂੰ ਆਇਆ, ਕਿਉਂਕਿ ਦੇਖੋ ਸਾਨੂੰ 1 ਸਾਲ ਹੋ ਗਿਆ ਸੀ ਕਿ ਜੋ ਉੱਥੇ ਦੇ ਮੌਕੇ ਦੇ ਪ੍ਰਧਾਨ ਮੰਤਰੀ ਉਸ ਸਮੇਂ ਦੇ ਬੋਰਿਸ ਜੌਨਸਨ ਨੇ ਸਾਲ ਪਹਿਲਾਂ ਜੋ ਬਿਆਨ ਦਿੱਤੇ ਸੀ, ਉਹਨਾਂ ਨੇ ਆਪਣੀ ਇੱਕ ਲੇਖ ਦੇ ਵਿੱਚ ਇਹ ਵੀ ਨਹੀਂ ਗਾ। ਦੇਖੋ ਜਦੋਂ ਆਪਾਂ ਭਾਸ਼ਣ ਕਰਦੇ ਹਾਂ ਜਾਂ ਹੁਣ ਆਪਾਂ ਇੰਟਰਵਿਊ ਕਰਦੇ ਹਾਂ, ਕਈ ਵਾਰੀ ਮੇਰੇ ਵਰਗੇ ਤੋਂ ਗਲਤੀ ਹੋ ਜਾਂਦੀ ਆ। ਇਹ ਤਾਂ ਇੱਕ ਗੱਲ ਹੁੰਦੀ ਹੈ ਜਦੋਂ ਆਪਾਂ ਇੱਕ ਲੇਖ ਲਿਖਦੇ ਹਾਂ, ਬਿਲਕੁਲ ਸੋਚ ਸਮਝ ਕੇ, ਚੁਣ ਕੇ ਸੋਚ ਸਮਝ ਕੇ ਆਪਾਂ ਉਹ ਸ਼ਬਦਾਂ ਦੀ ਵਰਤੋਂ ਕਰਦੇ ਹਾਂ। ਉਸਨੇ ਇਹ ਗੱਲ ਆਖੀ ਸੀ ਕਿ ਜਿਹੜੇ ਕਈ ਹਿਜਾਬ ਜਾਂ ਨਿਕਾਬ ਜਿਨ੍ਹਾਂ ਨੇ ਪਾਇਆ ਹੁੰਦਾ ਵੀ ਇਹ ਇੱਦਾਂ ਲੱਗਦਾ ਜਿੱਦਾਂ ਵੀ ਬੈਂਕ ਰੋਬਰ ਕੋਈ ਡਾਕੂ ਨੇ ਜਾਂ ਕੋਈ ਇਹ ਲੈਟਰ ਬਾਕਸ ਨੇ ਕਿ ਜਿੱਥੇ ਆਪਾਂ ਚਿੱਠੀ ਪਾਈ ਦੀ ਆ। ਇਹ ਇਹੋ ਜਿਹੀ ਜਿਹੜੀ ਮਾੜੀ ਸ਼ਬਦਾਵਲੀ ਕਾਰਨ ਉੱਥੇ ਬਹੁਤ ਸਾਰੀਆਂ ਜੋ ਮੁਸਲਿਮ ਔਰਤਾਂ ਸੀ ਉਹਨਾਂ ਨੂੰ ਜੋ ਹੇਟ ਕ੍ਰਾਈਮ ਜਿਹਨੂੰ ਆਪਾਂ ਕਹਿੰਦੇ ਆ ਵੀ ਨਸਲੀ ਜੋ ਵਿਤਕਰਾ ਦਾ ਸਾਹਮਣਾ ਕਰਨਾ ਪਿਆ। ਬਹੁਤ ਸਾਰੇ ਅਪਰਾਧ ਉਹਨਾਂ ਦੇ ਖਿਲਾਫ ਹੋਏ ਜੋ ਕਿ ਹੇਟ ਕ੍ਰਾਈਮ ਜੋ 375% ਵੱਧ ਗਿਆ। ਕਈਆਂ ਨੇ ਉਹਨਾਂ ਤੇ ਟਮਾਟਰ ਜਾਂ ਅੰਡੇ ਵੀ ਸਿੱਟੇ। ਸੋ ਜਿਹੜੇ ਨਸਲੀ ਸੋਚ ਦੇ ਜਿਹੜੇ ਮਾਲਕ ਸਨ, ਸੋ ਮੈਂ ਉਹ ਕੋਸ਼ਿਸ਼ ਕੀਤੀ ਸੀ ਕਿ ਇਹ ਮੌਕੇ ਦੇ ਜੋ ਮੈਂਬਰ ਆਫ ਪਾਰਲੀਮੈਂਟ ਨੇ, ਵਿਦੇਸ਼ ਮੰਤਰੀ ਵੀ ਰਹੇ ਨੇ, ਹੁਣ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਆ ਇਹਨਾਂ ਸ਼ਬਦਾਂ ਲਈ, ਕਿਉਂਕਿ ਤੁਹਾਡੇ ਜਿਹੜੇ ਮਾੜੇ ਬੋਲ ਨੇ ਇਹਨਾਂ ਦੇ ਨਾਲ ਕੁਝ ਜਿਹੜੇ ਸਾਡੇ ਸਿਰਫ ਇਲਾਕੇ ਦੇ ਵਿੱਚ ਨਹੀਂ, ਸਾਡੇ ਦੇਸ਼ ਦੇ ਵਿੱਚ ਜਿਹੜੇ ਰਹਿ ਰਹੇ ਨੇ ਜੀ, ਉਹਨਾਂ ਦੀ ਜ਼ਿੰਦਗੀ ਹੋਰ ਬੱਤਰ ਹੋਈ ਹੈ। ਉਹ ਤੁਹਾਨੂੰ ਉਹਦੇ ਖਿਲਾਫ ਜੋ ਤੁਸੀਂ ਕਾਰਵਾਈ ਕੀਤੀ ਉਹਦੇ ਖਿਲਾਫ ਤੁਹਾਨੂੰ ਮਾਫੀ ਮੰਗਣੀ ਤੁਹਾਡੀ ਬਣਦੀ ਆ। ਪਰ ਇਹ ਕਈ ਚਿੱਠੀਆਂ ਭੇਜੀਆਂ ਗਈਆਂ, ਕਈ ਵਾਰੀ ਅਸੀਂ ਪਿਆਰ ਨਾਲ ਗੱਲਾਂ ਕੀਤੀਆਂ ਪਰ ਉਹ ਨਹੀਂ ਸਮਝੇ। ਸੋ ਜਿਹੜਾ ਮੇਰਾ ਗੁੱਸਾ ਸੀਗਾ ਉਹ ਫਿਰ ਜਦੋਂ ਮੇਰਾ ਸਵਾਲ ਆਇਆ ਤਾਂ ਮੈਂ ਫਿਰ ਉਹਨਾਂ ਨੂੰ ਆੜੇ ਹੱਥ ਲਿਆ। ਮੈਂ ਸੋਚਿਆ ਕਿ ਚਾਹੇ ਸਭ ਤੋਂ ਤਾਕਤਵਰ ਵਿਅਕਤੀ ਹੋਵੇ, ਇਹਨੂੰ ਜਵਾਬ ਦੇ ਆਪਾਂ ਬਣਾਉਣਾ ਹੀ ਬਣਾਉਣਾ ਹੈ। ਤਾਂ ਮੈਂ ਉਹ ਸ਼ੁਰੂਆਤ ਜਿਹੜੇ ਉਹ ਸਵਾਲ ਦੀ ਸੀ ਉਹ 'ਚ ਕਈ ਚੀਜ਼ਾਂ ਦਾ ਸੁਮੇਲ ਹੋਇਆ। ਮੈਂ ਸਮਝਦਾ ਕਿ ਜਿਹੜੀ ਉਹਦੀ ਪ੍ਰਵਾਨਗੀ ਵੀ ਮਿਲੀ ਉਹਨੂੰ, ਕਿਸਮ ਦਾ ਜਿਹੜਾ ਸੋਸ਼ਲ ਮੀਡੀਆ ਤੇ ਵੀ ਅਰਬਾਂ ਜਿਹੜੇ ਉਹਦੇ ਵਿਊਜ਼ ਹੋਏ ਉਹਦੇ ਵਿੱਚ, ਕਿਉਂਕਿ ਕਈ ਚੀਜ਼ਾਂ ਸੀ ਭਾਜੀ ਉਹ 'ਚ। ਮੈਂ ਸ਼ੁਰੂਆਤ ਆਪਣੀ ਦਸਤਾਰ ਤੋਂ ਕੀਤੀ ਜੀ। ਮੈਂ ਕਿਹਾ ਵੀ ਸਪੀਕਰ ਸਾਹਿਬ ਵੀ ਜੇ ਮੈਂ ਦਸਤਾਰ ਪਹਿਨਣਾ ਚਾਹਾਂ ਜਾਂ ਤੁਸੀਂ ਕ੍ਰੋਸ ਪਾਉਣਾ ਚਾਹੋ ਜਾਂ ਕੋਈ ਹੋਰ ਆ ਉਹ ਯਹੂਦੀ ਆ ਆਪਣੀ ਕਿਪਾ ਟੋਪੀ ਜੋ ਆਪਣੇ ਸਿਰ ਤੇ ਲੈਂਦੇ ਨੇ ਉਹ ਪਾਉਣਾ ਚਾਹਣ, ਜਾਂ ਕੋਈ ਇੱਥੇ ਹੋਰ ਵਿਅਕਤੀ ਆ ਉਹ ਹਿਜਾਬ ਜਾਂ ਨਕਾਬ ਪਾਉਣਾ ਚਾਹਵੇ, ਕਿ ਇਹਦਾ ਮਤਲਬ ਇਹ ਆ ਕਿ ਜਿਹੜੇ ਇੱਥੇ ਦੇ ਮੈਂਬਰ ਆਫ ਪਾਰਲੀਮੈਂਟ ਨੇ ਕਿ ਉਹ ਵੀ ਆਪਣੀ ਮਰਜ਼ੀ ਦੇ ਜੋ ਮਾੜੀ ਜੋ ਸ਼ਬਦਾਵਲੀ ਆ ਉਹ ਵਰਤਣ। ਮੈਂ ਕਿਹਾ ਵੀ ਜਿਹੜੇ ਸਾਡੇ ਵਰਗੇ ਨੇ ਜੋ ਛੋਟੀ ਉਮਰ ਚੋਂ ਜੋ ਗੁਜ਼ਰੇ ਨੇ, ਸਾਡੇ ਨਾਲ ਨਸਲੀ ਵਿਤਕਰਾ ਹੋਇਆ। ਕਿਉਂਕਿ ਜਦੋਂ ਮੈਂ ਵੀ ਛੋਟਾ ਹੁੰਦਾ ਉੱਥੇ UK ਦੇ ਵਿੱਚ ਪੜ੍ਹਦਾ ਸੀ, ਕਿਸੇ ਮੇਰੇ ਆਪਣੇ ਹੀ ਜੋ ਕਲਾਸ ਦਾ ਇੱਕ ਹੋਰ ਬੱਚਾ ਸੀ ਉਹਨੇ ਮੇਰੀ ਪਗੜੀ ਉਤਾਰਨ ਦੀ ਕੋਸ਼ਿਸ਼ ਕੀਤੀ। ਤੇ ਮੈਂ ਕਿਹਾ ਵੀ ਜਿਹੜੇ ਸਾਡੇ ਵਰਗੇ ਨੇ ਸਾਡੇ ਖਿਲਾਫ ਤਾਂ ਕਈਆਂ ਨੇ ਇੱਥੇ ਤਾਲਿਬਾਨ ਵਰਗੇ ਲਫ਼ਜ਼, ਕਈਆਂ ਨੇ ਕਿਹਾ ਵੀ ਲੈ ਲਓ ਜੀ ਇਹ ਕੱਪੜਾ ਕਿੰਨਾ ਮਾੜਾ ਆਪਣੇ ਸਿਰ ਤੇ ਪਾ, ਕੋਈ ਅਲੱਗ-ਅਲੱਗ ਜੋ ਮਾੜੀ ਸ਼ਬਦਾਵਲੀ ਸਾਡੇ ਵਰਗੇ ਤਾਂ ਉਹ ਗੱਲਾਂ ਹੰਢਾਈਆਂ ਆ। ਤਾਂ ਸਾਨੂੰ ਭਲੀ ਭਾਂਤ ਇਸ ਗੱਲ ਤੋਂ ਅਸੀਂ ਜਾਣੂ ਆ ਕਿ ਇਹਨਾਂ ਔਰਤਾਂ ਨੂੰ ਜਿਨ੍ਹਾਂ ਦੇ ਖਿਲਾਫ ਇਹ ਸ਼ਬਦਾਵਲੀ ਵਰਤੀ ਗਈ ਆ,
ਵੀ ਉਹਨਾਂ ਨੂੰ ਕਿੰਨੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ, ਕਿੰਨੀਆਂ ਮੁਸ਼ਕਲਾਂ ਉਹਨਾਂ ਦੇ ਲਈ ਆਈਆਂ ਹੋਈਆਂ ਨੇ। ਜੀ ਜੀ ਤੋ ਇਹ ਪ੍ਰਧਾਨ ਮੰਤਰੀ ਜੀ, ਤੁਸੀਂ ਕਦੋਂ ਮਾਫੀ ਮੰਗੋਗੇ ਆਪਣੇ ਨਸਲੀ ਸ਼ਬਦਾਂ ਦੇ ਲਈ? ਤੇ ਮੈਂ ਕਿਹਾ ਨਾਲੇ ਤੁਸੀਂ ਤਾਂ ਤੁਹਾਡੇ ਜਿਹੜਾ ਚਾਂਸਲਰ ਆ, ਤੁਸੀਂ ਜਿਹੜਾ ਸਾਡਾ ਉੱਥੇ ਵਿੱਤ ਮੰਤਰੀ ਜਿਹਨੂੰ ਆਪਾਂ ਕਹਿੰਦੇ ਆ, ਕਿ ਤੁਸੀਂ ਇਹ ਟੀਵੀ ਤੇ ਇਹ ਸਾਰਿਆਂ ਨੂੰ ਭਰੋਸਾ ਦਿਵਾਇਆ ਸੀ, ਇੱਕ ਵਿਸ਼ਵਾਸ ਤੁਸੀਂ ਦਿਵਾਇਆ ਸੀ, ਵਾਅਦਾ ਕੀਤਾ ਸੀ ਕਿ ਤੁਸੀਂ ਇਹ ਇੱਕ ਇੰਡੀਪੈਂਡੈਂਟ ਜਿਹੜੀ ਇਨਕੁਆਇਰੀ ਬਿਠਾਓਗੇ, ਕਿਉਂਕਿ ਜੋ ਇਸਲਾਮੋਫੋਬੀਆ ਤੁਹਾਡੀ ਪਾਰਟੀ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਿਆ ਸੀ, ਕਿ ਤੁਸੀਂ ਕਦੋਂ ਇਹ ਇਨਕੁਆਇਰੀ ਬਿਠਾਓਗੇ? ਸੋ ਉਹ ਮੈਂ ਬਹੁਤ ਹੀ ਇੱਕ ਕਿਸਮ ਦਾ ਜਦੋਂ ਮੈਂ ਸਵਾਲ ਪੁੱਛਿਆ ਸੀ, ਕਿਉਂਕਿ ਸਾਡੇ ਪਾਰਲੀਮੈਂਟ ਦੇ ਵਿੱਚ ਕਦੀ ਤਾੜੀ ਨਹੀਂ ਮਾਰੀ ਜਾਂਦੀ, ਹਾਂਜੀ ਜੀ, there's never any applause। ਸੋ ਉਹ ਮੈਂ ਬਹੁਤ ਹੀ ਹੈਰਾਨ ਹੋਇਆ ਜਦੋਂ 2 ਦਫਾ ਸਾਰਿਆਂ ਨੇ ਉੱਥੇ ਤਾੜੀ ਮਾਰੀ। ਤਾਂ ਉਹਦੇ ਨਾਲ ਜਦੋਂ ਮੈਂ ਸਵਾਲ ਪੁੱਛਦਾ ਵੀ ਸੀ ਤਾਂ ਥੋੜਾ ਮੈਂ ਚੌਂਕ ਵੀ ਗਿਆ ਸੀ ਵੀ ਇਹ ਕੀ ਹੋ ਗਿਆ, ਕਿਉਂਕਿ ਉਹਦੇ ਬਾਰੇ ਮੈਂ ਸੋਚਿਆ ਨਹੀਂ ਸੀ, ਕਿਉਂਕਿ ਮੈਂ ਤਾਂ ਸੋਚਿਆ ਵੀ ਆਪਣਾ ਮੈਂ ਸਵਾਲ ਪੁੱਛੂੰਗਾ, ਪਰ ਅੱਧ ਜਿਹੇ 'ਚ ਜੋ ਇਹ ਕਾਰਵਾਈ ਹੋ ਗਈ ਤਾਂ ਫਿਰ ਉਸ ਤੋਂ ਬਾਅਦ ਵੀ ਸਾਰਿਆਂ ਨੇ ਉਸ ਪ੍ਰਤੀ ਜੋ ਵਧੀਆ ਜਿਹੜੇ ਸ਼ਬਦ ਵਰਤੇ ਸੀ। ਸੋ ਮੈਂ ਉਹ ਇਹ ਸਮਝਦਾ ਸੀ ਕਿ ਕਈਆਂ ਲੋਕਾਂ ਦੀ ਆਵਾਜ਼ ਉਸ ਸਮੇਂ ਮੈਂ ਬਣ ਗਿਆ। ਬਿਲਕੁਲ, ਕੋਈ ਸਿੱਖ ਹੋਵੇ, ਕੋਈ ਮੁਸਲਮਾਨ ਹੋਵੇ, ਕੋਈ ਈਸਾਈ ਹੋਵੇ, ਐਨੀ ਮਾਈਨੋਰਿਟੀ ਬੇਸਿਕਲੀ। ਬਿਲਕੁਲ। ਸੋ ਉਹਨਾਂ ਲਈ ਆਵਾਜ਼ ਬਣਨਾ, ਇਹ ਦੇਖੋ ਸਾਡਾ ਤਾਂ MP ਹੋਣ ਦੇ ਨਾਤੇ ਮੁੱਢਲਾ ਜਿਹੜਾ ਫਰਜ਼ ਹੀ ਇਹ ਆ ਮੁੱਢਲਾ, ਕਿ ਅਸੀਂ ਉੱਥੇ ਆਵਾਜ਼ ਬਣੀਏ ਆਪਣੇ ਹਲਕਾ ਨਿਵਾਸੀਆਂ ਦੇ। ਹੁਣ ਮੈਂ ਸਲੋ ਜੋ ਲੰਡਨ ਹੀਥਰੋ ਦੇ ਬਿਲਕੁਲ ਨਜ਼ਦੀਕ ਹਲਕਾ ਆ, ਪੰਜਾਬੀਆਂ ਦਾ ਗੜ੍ਹ ਆ, ਉਹਨਾਂ ਦੀ ਆਵਾਜ਼ ਬਣਨਾ, ਉਹਨਾਂ ਨੇ ਮੈਨੂੰ ਚੁਣ ਕੇ ਉੱਥੇ ਭੇਜਿਆ ਆ। ਇਸ ਦੇ ਨਾਲ ਨਾਲ ਆਵਾਜ਼ ਬਣਨਾ ਆ ਜੋ ਸਿੱਖ ਭਾਈਚਾਰੇ ਲਈ ਵੀ ਬਹੁਤ ਜ਼ਰੂਰੀ ਆ, ਉਧਰੋਂ UK ਨਿਵਾਸੀਆਂ ਲਈ ਵੀ ਬਹੁਤ ਜ਼ਰੂਰੀ ਆ। ਪਰ ਕਈ ਦਫਾ ਜਦੋਂ ਆਪਾਂ ਦੁਨੀਆ ਭਰ ਦੇ ਵਿੱਚ ਦੇਖਦੇ ਹਾਂ ਕਿ ਜੋ ਮਨੁੱਖੀ ਅਧਿਕਾਰਾਂ ਦੀ ਗੱਲ ਆ, ਉੱਥੇ ਵੀ ਉਹਨਾਂ ਦੱਬੇ ਕੁਚਲੇ ਲੋਕਾਂ ਲਈ ਵੀ ਆਵਾਜ਼ ਬਣਨਾ। ਸੋ ਇਹ ਇੱਕ ਮੁੱਢਲਾ ਫਰਜ਼ ਆ, ਤਾਂ ਉਹੀ ਮੈਂ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਪਿਛਲੇ 6 ਸਾਲਾਂ ਤੋਂ। ਜੀ ਬਿਲਕੁਲ, ਬਹੁਤ ਵਧੀਆ। ਤੇ ਇਸ ਚੀਜ਼ ਦੇ ਲਈ ਸ਼ਲਾਘਾ ਇਸ ਲਈ ਬਣਦੀ, ਜਿਹੜੀ ਜੈਨੂਅਨ ਅੰਦਰੋਂ ਆਵਾਜ਼ ਨਿਕਲੇ ਤਾਂ ਉਹ ਲੋਕ ਪਛਾਣਦੇ ਨੇ, ਤੇ ਉਸ ਚੀਜ਼ ਨੂੰ ਤਾਂ ਹੀ ਉਹਨਾਂ ਨੇ ਜਿਹੜਾ ਸਵੀਕਾਰ ਕੀਤਾ, ਤੇ ਇਹ ਵਧੀਆ ਜਿਹੜਾ ਤੁਸੀਂ ਉਹਨਾਂ ਨੂੰ ਜਵਾਬ ਦੇ ਕੀਤਾ।